ਉਹਨਾਂ ਫਿਰ ਸਾਡੇ ਕਰਾਇਆ ਵੱਡੇ ਸਾਰੇ ਢੇਰ ਅੱਛਾ ਲਿਆ ਕੇ ਤੇਲ ਹਾਂ ਤੇ ਉੱਤੇ ਸੱਟਿਆ ਫਿਰ ਉਹਨਾਂ ਦੇ ਉਹ ਫਿਰ ਢੇਰ ਲੱਗ ਗਿਆ ਸੜ ਗਿਆ ਵਿੱਚ ਹੀ ਉਹ ਮੁੜ ਹੱਡੀਆਂ ਉਰਾਂ ਤੇ ਪਰਾਂ ਹੋ ਆ ਗਈਆਂ ਕਈ ਸਾਲ ਉਹ ਉਸ ਮਰੱਬੇ ਭੋਏ ਦੇ ਵਿੱਚ ਸ਼ਾਇਦ ਕੋਈ ਨਹੀਂ ਸੀ। ਅੱਛਾ ਇੰਨਾ ਜ਼ੁਲਮ ਜਿਹੜੀ ਜਗ੍ਹਾ ਤੇ ਹੋਇਆ ਹੋਵੇ ਮੇਰਾ ਪੁੱਤਰ ਮੈਂ ਝੂਠੀ ਜਿਹੀ ਗੱਲ ਕਰਦਾ ਉਹ ਨੌਕਰ ਵਿਆਹਿਆ ਫਿਰ ਹਾਂ ਉਹਦੀ ਜੰਜਨ ਵੀ ਗਈ ਬੜਾ ਫਿਰ ਉਹ ਸਾਡੇ ਗੁਆਂਢ ਰਿਹਾ। ਅੱਛਾ ਉਹ ਰੱਬ ਨੇ ਐਸਾ ਜੋੜਾ ਲਾਇਆ ਦੋਵਾਂ ਜੋੜੇ ਦਾ ਬੜਾ ਪਿਆਰ ਆਪੇ ਚ ਹੋਇਆ। ਅੱਛਾ ਉਹ ਸਾਡੇ ਵੀ ਹੁੰਦੇ ਸਾਂ ਦੀ ਤੇ ਬੜਾ ਰਹਿਣਾ ਖੁਸ਼। ਹਾਂ ਅਖੀਰ ਸਾਲ ਲੰਘ ਗਿਆ ਤੇ ਉਹ ਬੀਵੀ ਗੁਜ਼ਰ ਗਈ। ਅੱਛਾ ਫਿਰ ਉਹ ਬੜਾ ਰੋਵੇ ਹੂੰ ਆ ਕੇ ਹੁਣ ਬਸ ਵਾ ਹਾਂ ਉਹ ਮੋਢਾ ਤੋਰਾ ਜਿਹੀ ਟੁੱਬੀ ਮਾਰੀ ਫਿਰ ਮੇਰਾ ਪੁੱਤਰ ਉਹ ਵੇਖਿਆ ਹੀ ਨਹੀਂ ਕਿੱਧਰ ਗਿਆ ਕਿੱਥੇ ਗਿਆ ਤੇ ਕਿੱਥਲ ਨਹੀਂ ਆਇਆ। ਅੱਜ ਤੱਕ ਨਹੀਂ ਪਤਾ ਲੱਗਾ। ਅੱਜ ਤੀਕਰੇ ਨਹੀਂ ਉਹ ਫੋਨ ਕੀਤਾ ਆਉਂਦਿਆਂ ਨੂੰ ਲਾਸ਼ਾਂ ਆ ਗਈਆਂ ਸਨ ਸਾਰੀਆਂ ਨਾਰੇ ਆ ਰਸਤੇ ਉਰਾ ਨਾਰ ਆਉਂਦੀ ਹੈ ਕਿ ਨਹੀਂ ਹਾਂਜੀ ਹਾਂਜੀ ਇਹਦੇ ਵਿੱਚ ਅੱਛਾ ਉਹ ਉੱਥੋਂ ਬੰਗਲਾ ਸਾਡਾ ਉਹਦੇ ਕੋਲੋਂ ਵਿੱਚੋਂ ਟੱਪ ਕੇ ਨਾਰ ਦੇ ਲੰਘ ਕੇ ਹਾਂਜੀ ਉਹ ਖੂਹਾਂ ਦੇ ਉੱਥੇ ਸਿੱਧਾ ਲਗਾਇਆ ਤੇ ਰੋਂਦਾ ਆਵੇ ਅੱਗੋਂ ਤੂੰ ਸੁਣ ਮੈਂ ਉਹ ਕੀ ਹੋਇਆ ਬੂਟਿਆ ਹਾਂ ਉਹ ਤੂੰ ਤੇ ਗਏ ਸੋ ਨਾ ਕਿਉਂ ਸਾਡਾ ਖਾਨਦਾਨ ਉਹ ਰੁੜਦਾ ਲਗਾ ਹੁੰਦਾ ਤੇ ਓਏ ਹੋਏ ਹੋਏ ਚੱਲ ਬੰਦੇ ਫਿਰ ਭੱਜ ਵਗੇ ਇਥੋਂ ਅੱਛਾ ਉੱਥੇ ਜਾ ਕੇ ਨਾ ਟਾਂਗੇ ਖਿਲਾਰੇ ਹੂੰ ਉਹਦੇ ਵਿੱਚ ਬਿੱਤਰ ਮੇਰਿਆ ਇਹ ਸਾਰੇ ਡੱਕ ਦਿੱਤੇ। ਅੱਛਾ ਹੁਣ ਸੁਣਦਾ ਰਹੀ ਗੱਲ ਔਖੀ ਆ ਹੂੰ ਉਹ ਸਾਰੇ ਉਹਦੇ ਵਿੱਚ ਡਕੇ ਹੂੰ ਬੀਬੀਆਂ ਵੀ ਤੇ ਬਾਲ ਵੀ ਅੱਛਾ ਉਹ ਇੱਕ ਨੂੰ ਲਿਆਉਣ ਤੇ ਉੱਤੇ ਨਾਰ ਦੇ ਖਿਲਾਰਨ ਚਾ ਅੱਛਾ ਇੱਕ ਇਤਰੋਂ ਮਾਰ ਧੱਕਾ ਦੇ ਵਿੱਚ ਸੱਟਣ ਓਏ ਹੋਏ ਹੋਏ 16 ਮਾਰ ਲੈ ਅੱਛਾ ਰਹਿ ਗਿਆ ਮਗਰ ਦੋ ਭਰਾ ਅੱਛਾ ਉਹਦੇ ਹੁਣ ਸਾਡੇ ਬੱਚੇ ਵੀ ਮੇਰਾ ਖਿਆਲ ਨਹੀਂ ਘੱਟ ਨੇ ਹੂੰ ਮਗਰ ਦੋ ਰਹਿ ਗਿਆ ਉਹਨਾਂ ਨੂੰ ਲੈਣ ਗਏ ਤੇ ਉਹ ਭੱਜ ਵਗੇ ਅੱਛਾ ਇੱਕ ਅੰਜ ਨੂੰ ਤੇ ਇੱਕ ਅੰਜ ਨੂੰ ਹੂੰ ਹੂੰ ਉਸ ਆਖਿਆ ਉਹ ਮੈਂ ਤੇਰੇ ਪਿਓ ਨੂੰ ਨਚਾਏ ਆ ਕਿਹਨੇ ਕਿਹਾ ਉਹ ਜਿਸ ਮਸ਼ੀਨ ਲਾਈ ਸੀ ਅੱਛਾ ਉਸ ਆਖਿਆ ਮੇਰੇ ਪਿਓ ਨੂੰ ਨਚਾਏ ਆ ਇੱਕ ਹੱਥ ਤੇ ਦੋਣਾ ਸੀ ਪਿਆ ਮਾਰੀ ਤਲਵਾਰ ਇੱਥੋਂ ਅੰਜ ਨੂੰ ਵੱਢਿਆ ਡਿੱਗ ਪਿਆ ਅੱਛਾ ਰੌਲਾ ਪੈ ਗਿਆ ਸੀ ਸਾਨੂੰ ਨਿੱਕੇ ਨਿੱਕੇ ਹਾਂ ਉਹਨਾਂ ਭੱਜ ਕੇ ਗਏ। अस्सलाम वालेकुम जी सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਬੁੱਢਾ ਗਰਾਇਆ ਪਹੁੰਚੀ ਹੈ। ਅੱਜ ਅਸੀਂ ਬੁੱਢੇ ਗਰਾਏ ਦੀ ਤਾਰੀਖ ਪੁੱਛਾਂਗੇ ਇਹਨਾਂ ਬਜ਼ੁਰਗਾਂ ਕੋਲੋਂ ਜਿਨ੍ਹਾਂ ਦਾ ਜਨਮ ਐਸੇ ਪਿੰਡ ਹੀ ਹੋਇਆ। ਇਹਨਾਂ ਦੀ ਉਸ ਵੇਲੇ ਉਮਰ 10-12 ਸਾਲ ਸੀ ਤੇ ਅੱਜ ਅਸੀਂ ਪਿੰਡ ਬੁੱਢੇ ਗਰਾਏ ਦੀ ਸਟੋਰੀ ਸੁਣਦੇ ਹਾਂ। ਇੱਥੇ ਕਿਹੜੇ ਸਿੱਖ ਹਿੰਦੂ ਤੇ ਮੁਸਲਮਾਨ ਰਹਿੰਦੇ ਸੀ। ਆਓ ਗੱਲਬਾਤ ਸਾਂਝੀ ਕਰਦੇ ਇਹਨਾਂ ਬਜ਼ੁਰਗਾਂ ਦੇ ਨਾਲ। अस्सलाम वालेकुम। वालेकुम सलाम रहमत खुदा दी। ਕੀ ਹਾਲ ਚਾਲ ਹੈ? शुक्रिया अल्लाह की मेहरबानी है। ਬਜ਼ੁਰਗੋ ਅੱਜ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣ ਆਏ ਆ। मेहरबानी। ਕੀ ਨਾਮ ਹੈ ਆਪਣਾ? रहमत अली। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? अल्लाह ता। ਦਾਦਾ ਜੀ ਦਾ? मौला दाद। ਮੌਲਾ ਦਾਤ। ਕਿਹੜੀ ਬਰਾਦਰੀ ਆਪਣੀ? अपनी गुराए ਜੱਟ ਗੁਰਾਏ। जी ਸਹੀ ਹੋ ਗਿਆ। ਬਜ਼ੁਰਗੋ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਆ जी ਇਹ ਪਿੰਡ ਦਾ ਕੀ ਨਾਮ ਹੈ? ये डेरे दा ਪਿੰਡ ਦਾ पिंड दा ना बुढ़ा कराया। ਬੁੱਢਾ ਗਰਾਇਆ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? इत्थे लगदा रत्ता गुराया ਹਾਂਜੀ बूपड़ा गुराया ਹਾਂਜੀ निक्का बूपड़ा गुराया ਸਹੀ हरचो के ਹਾਂਜੀ जाजो के ਸਹੀ चिट्टी ਹਾਂਜੀ साधु ਸਹੀ माया ਹਾਂਜੀ अगे जरा जुआ वाली ਹੂੰ पिपली ਸਹੀ ਹੋ ਗਿਆ। समझ ਇਹਦੀ आई। ਤਹਿਸੀਲ ਕਿਹੜੀ ਸੀ? हाँ जी ਤਹਿਸੀਲ ਕਿਹੜੀ ਇਹਦੀ साड़ी तहसील निशौरा ਤੇ ਜ਼ਿਲ੍ਹਾ ਇਹਦਾ? जिला गुजरांवाला। साडे वक्खण तो पहला कोई 5-7 पीढ़ियां गुजरांवाला जिला बनया आ। ਅੱਛਾ मैं तेन समझाना वा कि मैं साडे तो बाद बनया सी शेखूपुरा ਅੱਛਾ जिला ਹੂੰ साडे तो बाद बनया सी हफसाबाद ਅੱਛਾ जिला। समझ आई। ਸਹੀ ਹੋ ਗਿਆ। हाँ ਇਹ ਜਿਹੜਾ ਪਿੰਡ ਹੈ जी ਇੱਥੇ ਕਿੰਨੀਆਂ ਲੰਬੜਦਾਰੀਆਂ ਸੀ? त्रै
ਕੀ ਨਾਂ ਸੀ ਲੰਬੜਦਾਰਾਂ ਦਾ? ਇੱਕ ਨਾਂ ਦਾ ਤੇ ਮੈਨੂੰ ਫਤਿਹ ਸਿੰਘ ਆਉਂਦਾ ਹੈ ਨਾ, ਅੱਛਾ। ਪ੍ਰਤਾਪ ਸਿੰਘ ਸਰਾਵੇ ਪਿਓ ਪੁੱਤਰ ਸਨ। ਕੀ ਉਹ ਨਾਂ ਸੀ ਉਹਨਾਂ ਦੂਜੇ ਦੇ? ਪ੍ਰਤਾਪ ਸਿੰਘ, ਹਾਂਜੀ ਫਤਿਹ ਸਿੰਘ, ਹਾਂਜੀ। ਹੈ ਉਹ ਪਿਓ ਪੁੱਤਰ ਸਨ। ਮਾਨ ਉਹਨਾਂ ਦਾ ਨਾਂ ਪੁੱਤਰ ਸੀ ਮਾਨਾ। ਅੱਛਾ ਉਹ ਜਿਵੇਂ ਦੇ ਉਹਦਾ ਨਾਂ ਹੈ ਦਗੇ। ਅੱਛਾ, ਹੋਰ ਕਿਹੜੇ ਸੀ? ਹਾਂ, ਹੋਰ ਕਿਹੜੇ ਸੀ? ਸਿੱਖ ਹਾਂਜੀ, ਸਿੱਖ ਲੰਬੜਦਾਰ ਇੱਕੋ ਹੀ ਸੀ। ਉਹਦਾ ਮੈਨੂੰ ਨਾਂ ਹੀ ਨਹੀਂ ਸੌ ਰਹਿੰਦਾ ਪਿਆ ਜਿਹੜਾ ਲੰਬੜਦਾਰ ਸਿੱਖਾਂ ਦਾ। ਇਹ ਮੁਸਲਮਾਨਾਂ ਕੋ ਵੀ ਲੰਬੜਦਾਰੀ ਹੈ ਸੀ? ਆ ਸਾਡੀ ਲੰਬੜਦਾਰੀ ਆਪਣੀ ਵੱਖਰੀ ਹੈ। ਉਹਨਾਂ ਦਾ ਕੀ ਨਾਂ ਸੀ? ਕਿਉਂਕਿ ਨਜ਼ਰ ਮੁਹੰਮਦ, ਅੱਛਾ, ਨਜ਼ਰ ਮੁਹੰਮਦ। ਨਜ਼ਰ ਮੁਹੰਮਦ ਦਾ ਮੁਹੰਮਦ ਦੀ ਮਾਂ। ਜਿਹੜੇ ਸਿੱਖ ਸੀ ਹਾਂਜੀ ਜੀ, ਇਹ ਵੀ ਗੁਰਾਏ ਸਨ? ਆਹੋ, ਇਹ ਸਾਡਾ 12 ਗ੍ਰਾਆਂ ਦਾ। ਅੱਛਾ, ਇਹ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਜੀ, ਇਹ ਗੁਰਾਇਆਂ ਦੇ ਸਨ? ਸਾਰੇ 12 ਪਿੰਡ ਸਾਡੇ ਗੁਰਾਇਆਂ ਦੇ ਨੇ। ਅੱਛਾ, ਤੁਸੀਂ ਵੀ ਸਿੱਖੋ ਮੁਸਲਮਾਨ ਹੋਏ ਹੋ? ਕਦੀ ਦੇ ਅੱਛਾ, ਕੋਈ 14-15 ਪੀੜ੍ਹੀਆਂ ਤੋਂ ਬਾਅਦ ਹਾਂਜੀ, ਉਦੋਂ ਦੇ ਹੋਏ ਆ। ਗੱਲ ਸੱਚੀ ਕਰਨੀ ਚੰਗੀ ਹੁੰਦੀ ਹੈ। ਸਹੀ ਹਾਂ, ਅੱਛਾ ਬਜ਼ੁਰਗੋ, ਇਹ ਦੱਸੋ ਇਹ ਕਿੱਡਾ ਕੁ ਪਿੰਡ ਸੀ ਉਸ ਵੇਲੇ? ਇਹ ਪਿੰਡ ਉਦੋਂ ਤੇ ਥੋੜਾ ਸੀ, ਹੂੰ, ਅੱਗੋਂ ਫਿਰ ਜਿਉਂ ਪਦਾਇਸ਼ ਹੁੰਦੀ ਗਈ ਹੈ ਹਾਂਜੀ, ਉਹ ਫਿਰ ਵੱਧਦਾ ਗਿਆ। ਹੁਣ ਮੇਰਾ ਖਿਆਲ ਕੋਈ 2 ਮਰਬਿਆਂ ਵਿੱਚ ਪਿੰਡ ਹੀ ਪਿੰਡ ਹੋ ਗਿਆ ਹੈ। ਕਿੰਨੀ ਕੁ ਜ਼ਮੀਨ ਸੀ ਇਸ ਪਿੰਡ ਦੀ? 84 ਕਿੱਲੇ ਮਰਬੇ 84 ਮਰਬੇ। ਜੀ। ਸਹੀ ਹੋ ਗਿਆ। ਸਭ ਨਾਲੋਂ ਨਾਮੀ ਗ੍ਰਾਮੀ ਕਿਹੜੇ ਬੰਦੇ ਦੀ ਜ਼ਮੀਨ ਸੀ ਇੱਥੇ? ਬਾਲੀ ਹਾਂਜੀ, ਪ੍ਰਤਾਪ ਸਿੰਘ ਦੀ। ਪ੍ਰਤਾਪ ਸਿੰਘ ਦੀ। ਹਾਂ, ਬਾ ਫਤਿਹ ਸਿੰਘ ਜਿਹੜਾ ਸੀ ਨਾ ਹਾਂਜੀ, ਸਾਡੇ ਪਿੰਡ ਦੇ ਮਾਲਕ, ਉਹ ਹੀ ਵੱਡਾ ਸੀ। ਅੱਛਾ, ਹਾਂ ਤੇ ਹੋਰ ਜਿਹੜੇ ਇੱਥੇ ਸਿੱਖ ਰਹਿੰਦੇ ਸੀ ਜੀ, ਉਹਨਾਂ ਦੇ ਕੀ ਨਾਂ ਸਨ? ਉਹਨਾਂ ਦੇ ਨਾਂ ਇਸੇ ਤਰ੍ਹਾਂ ਸਨ। ਫੇਰ ਵੀ ਕੋਈ ਖੱਤਰੀ ਸਨ, ਸਾਡੇ ਗੁਆਂਢੀ ਹੁੰਦੇ। ਇੱਕ ਸਿੱਖ ਸਨ, ਉਹ ਹੁੰਦੇ ਸਨ। ਨਹੀਂ, ਨਾਮ ਕੀ ਸੀ ਉਹਨਾਂ ਦੇ? ਕੋਈ ਘੱਟ ਹੀ ਆਉਂਦੇ, ਥੋੜ ਹੀ ਰਹੇ ਆ। ਕਰੋ ਯਾਦ। ਯਾਦ ਕੀ ਹੁੰਦੇ ਨੇ ਉਹ ਨਾਂ ਤੇ ਇਸ ਤਰ੍ਹਾਂ ਸਨ। ਉਹ ਦੂਜਾ ਫਤਿਹ ਸਿੰਘ ਦੇ ਤੇ ਉਹ ਹੋ ਗਏ ਨੇ ਲਾਂਦੀ ਲਾਮੇ। ਅੱਗੇ ਟੁਰ ਪਿਆ ਪਾਲਾ ਸਿੰਘ, ਅੱਛਾ ਵਰਧਾਵਾ ਸਿੰਘ, ਅੱਛਾ, ਇਹ ਬੋਲ ਸਿੰਘ। ਹਾਂਜੀ। ਇਸ ਤਰ੍ਹਾਂ ਨਾਮ ਉਦੋਂ ਇਹ ਹੁੰਦੇ ਸਨ। ਤੇ ਜਿਹੜੇ ਇੱਥੇ ਖੱਤਰੀ ਰਹਿੰਦੇ ਸਨ? ਬਾਬਾ ਬਿਸ਼ਨ ਸਿੰਘ, ਅੱਛਾ ਉਹਦੇ ਪੁੱਤਰ ਸਨ ਗੋਮਾ ਨੇਰੀ। ਅੱਛਾ, ਹਾਂ, ਸਹੀ ਹੋ ਗਿਆ। ਕਿੰਨੇ ਗੁਰਦੁਆਰੇ ਸੀ ਇੱਥੇ? ਇੱਕੋ ਹੀ। ਕਿਹੜੀ ਜਗ੍ਹਾ ਤੇ? ਉਹ ਪਿੰਡ ਦੇ ਵਿਚਕਾਰ। ਹੁਣ ਹੈਗਾ? ਮੇਰਾ ਖਿਆਲ ਹੈ ਹੀ ਇਹਦੇ ਰੱਖਿਆ ਨਾ। ਅੱਛਾ, ਉਹਦਾ ਦਾਰਾ ਬਣਾ ਲਿਆ ਨੇ ਸਹੀ, ਮੁਸਲਮਾਨ ਆਣ ਕੇ। ਤੇ ਤੁਹਾਡੀਆਂ ਮਸਜਿਦਾਂ ਕਿੰਨੀਆਂ ਸੀ? ਜੀ, ਮਸਜਿਦਾਂ ਉਸ ਵੇਲੇ ਕਿੰਨੀਆਂ ਸੀ? ਮਸਜਿਦ ਅਸੀਂ ਇੱਕ ਵੱਡੀ ਲੋਹਾਰਾਂ ਦੀ ਅਸੀਂ ਬੋਲਦੇ ਹੁੰਦੇ ਸਾਂ। ਹਾਂਜੀ, ਇੱਕ ਅੱਗੇ ਆ ਕੇ ਸਾਡੀ ਹੁੰਦੀ ਸੀ ਜ਼ਿਮੀਂਦਾਰਾਂ ਦੀ। ਸਹੀ। ਆ ਜਿਹੜੀ ਮਸਜਿਦ ਉੱਤੇ ਅੱਡੇ ਦੇ ਵੇ, ਅੱਛਾ, ਅੱਡੇ ਦੇ ਉੱਤੇ ਹੁਣ 9 ਨੇ। ਹੁਣ 9 ਮਸਜਿਦਾਂ ਨੇ। ਹਾਂ, ਸਕੂਲ ਹੈਗਾ ਸੀ ਉਸ ਵੇਲੇ? ਇੱਕ ਸਕੂਲ ਭੇੜਾ ਜਿਹਾ, ਉਹ ਜਿਹੜਾ ਨਿੱਕਾ ਹੈ। ਅੱਛਾ, ਪੜ੍ਹਦੇ ਰਹੇ ਹੋ ਇੱਥੇ? ਹਾਂ, ਤੁਹਾਡੇ ਨਾਲ ਸਿੱਖਾਂ ਦੇ ਬੱਚੇ ਵੀ ਪੜ੍ਹਦੇ ਸੀ? ਹਾਂ ਜੀ, ਬੜੇ। ਕੀ ਨਾਂ ਸੀ ਉਹਨਾਂ ਦੇ? ਉਹਨਾਂ ਦਾ ਨਾਵਾਂ ਦਾ ਨਹੀਂ ਹੁਣ ਠੋਰਿਆ, ਉਹ ਬੱਚੇ ਹੀ ਸਨ ਸਾਰੇ ਉਦੋਂ ਦੇ। ਮਾਸਟਰ ਦਾ ਕੀ ਨਾਂ ਸੀ? ਉਹ ਮਾਸਟਰ ਦਾ ਰਿਹੌੜੀ। ਉਹ ਕੌਣ ਸੀ? ਸਿੱਖ ਸੀ? ਸਿੱਖ ਦੀ। ਅੱਛਾ, ਉਹਨੂੰ ਮੁਨਸ਼ੀ ਰਿਹੌੜੀ ਆਂਦੇ ਸਾਂ। ਕਿੱਥੋਂ ਦਾ ਸੀ ਉਹ? ਇੱਥੋਂ ਖੋਰੇ ਨਹੀਂ ਪਤਾ ਕਿਤੇ ਦਾ ਏਡਾ ਕੁ ਸੀ ਉਹ। ਅੱਛਾ, ਤੇ ਉਹਨੂੰ ਮਖੌਲ ਕਰਦੇ ਨੇ ਸਾਂ। ਸਹੀ ਹੋ ਗਿਆ। ਕਿਹੜੀਆਂ ਖੇਡਾਂ ਹੁੰਦੀਆਂ ਸੀ? ਹਾਂ, ਖੇਡਾਂ ਕਿਹੜੀਆਂ ਹੁੰਦੀਆਂ ਸੀ? ਉਹ ਬੱਚਿਆਂ ਦੀਆਂ ਖੇਡਾਂ, ਮੀਟੀ ਖੇਡਣੀ, ਅੱਛਾ, ਕੌਡੀ ਖੇਡਣੀ, ਹਾਂ, ਸਿੱਧੂ ਟੱਲਾ ਖੇਡਣਾ। ਅੱਛਾ, ਸਮਝਦੇ ਹੋ ਉਹਨਾਂ ਨੂੰ? ਸਹੀ। ਸਿੱਧੂ ਟੱਲਾ ਖੇਡਣਾ, ਕੌਡੀ ਖੇਡਣੀ, 12 ਘਟਾਲ ਖੇਡ। ਉਹ ਕੀ ਹੁੰਦਾ? 12 ਘਟਾਲ ਹਾਂਜੀ, ਇੱਕ ਥੀ ਇੱਥੋਂ ਚੁੱਕ, ਇੱਥੇ ਧਾਰ, ਇੱਥੇ ਧਾਰ, ਇੱਥੇ ਧਾਰ। ਅੱਛਾ, ਸਮਝ ਆਈ ਨਾ? ਸਹੀ। ਉਹ ਝਟਕੇ ਦੇ ਹਿਸਾਬ ਹੈ। ਮੇਲਾ ਸ਼ੇਲਾ ਲੱਗਦਾ ਸੀ ਇੱਥੇ? ਹਾਂ, ਮੇਲਾ ਇੱਥੇ ਲੱਗਦਾ ਸੀ ਸਿਰਫ ਇੱਕ ਮੌਲਵੀਆਂ ਦਾ। ਅੱਛਾ, ਆ ਸਾਡੇ ਮੌਲਵੀ ਮੁਹੰਮਦ ਜੀ ਕੇ ਵੱਡੇ ਜਿਹੜੇ ਸਨ ਨਾ, ਹਾਂਜੀ, ਇਹਨਾਂ ਦੇ ਲੱਗਦਾ ਹੁੰਦਾ ਸੀ ਮੇਲਾ। ਹਾਂ। ਤੇ ਹੋਰ ਕੋਈ ਆਪਸ 'ਚ ਲੜਾਈ ਝਗੜਾ ਤੇ ਨਹੀਂ ਸੀ ਹੈ ਮੁਸਲਮਾਨਾਂ ਦਾ ਸਿੱਖਾਂ ਦਾ? ਮੇਰਾ ਪੁੱਤਰ ਸਿੱਖਾਂ ਦਾ ਸੁਣ ਲੈ, ਮੁਸਲਮਾਨਾਂ ਦਾ ਕੋਈ ਨਹੀਂ ਹੋਇਆ। ਹਾਂ, ਸਿੱਖ ਦਾ ਨਹੀਂ ਗੱਲ ਸੁਣਨੀਆਂ ਤੇ। ਹਾਂਜੀ, ਸੁਣਾਓ। ਇੱਕ ਪਿਓ ਸੀ ਬੁੱਢਾ, ਹਾਂਜੀ, ਉਹਨੂੰ ਇੱਕ ਜਵਾਨ ਸਿੱਖ ਸੀ। ਹਾਂਜੀ, ਉਹ ਉਹਨੂੰ ਦਾੜੀਆਂ ਫੜ ਕੇ ਨਾ ਹਾਂਜੀ। ਤੇ ਨਚਾਇਆ ਸੀ। ਪਿਓ ਨੂੰ? ਉਹ ਨਹੀਂ, ਬਲਾਦਰੀ ਸੀ। ਅੱਛਾ,
ਮੈਂ ਤੈਨੂੰ ਉਹ ਗੱਲ ਸੁਣਾਣਾ ਬੜੀ ਸਹੀ। ਅੱਛਾ। ਉਹਦਾ ਪੁੱਤਰ ਸੀ ਇੱਕੋ ਹੀ ਐਡਾ ਕੋ। ਹਾਂ ਹਾਂ। ਉਹ ਚੁੱਪ ਕਰ ਰਿਹਾ ਪਿਓ। ਕੋਈ ਵਕਤ ਐਸਾ ਆ ਗਿਆ ਹਾਂਜੀ। ਉਹਦਾ ਪੁੱਤਰ ਗੱਭਰੂ ਹੋ ਪਿਆ। ਅੱਛਾ। ਉਦੋਂ ਆਈ ਲੋਈ, ਉਹਨੂੰ ਜਾਣਦੇ ਹੋਵੋਗੇ, ਹਾਂਜੀ। ਸਿੱਖਾਂ ਦੇ ਮੇਲਾ ਲੋਹੜੀ। ਹਾਂਜੀ। ਉਹ ਮਸ਼ੀਨ ਸਿੱਖ ਲਾ ਕੇ ਬੈਠਾ ਆ ਅੱਡੇ ਦੇ ਉੱਤੇ ਅੱਛਾ। ਦੁਕਾਨ ਤੇ। ਹੂੰ। ਉਸ ਬਾਬੇ ਦਾ ਪੁੱਤਰ ਕੋਲੋਂ ਲਗਾਵੇ ਦੁੱਧ ਲੈ ਕੇ, ਦੋ ਅੱਛਾ। ਤਰੇ ਸਨ। ਹੂੰ। ਇਹ ਤਲਵਾਰਾਂ ਦਾ ਉਦੋਂ ਰਿਵਾਜ ਸੀ ਹੱਥੇ 'ਚ। ਅੱਛਾ। ਉਸ ਆਖਿਆ ਇਹ ਸਾਰੇ ਇੱਥੇ ਬੀਬੀਆਂ ਆਉਂਦੀਆਂ ਜਾਂਦੀਆਂ ਨੇ ਤੇ ਤੂੰ ਮਸ਼ੀਨ ਉੱਤਰ ਲਾ ਲੈ। ਮਸ਼ੀਨ ਕਾਹਦੀ ਲਾਈ ਸੀ? ਤਵਿਆਂ ਵਾਲੀ। ਅੱਛਾ। ਉਹਨੂੰ ਜਾਣਦੇ ਹੋ? ਆਹੋ, ਜਿਹੜਾ ਗਾਣੇ ਗਾਉਂਦੀ ਸੀ। ਗਾਣੇ। ਹਾਂ ਹਾਂ, ਪੁਰਾਣੇ ਜ਼ਮਾਨੇ ਗੱਲ ਤੇ ਉਹ ਸੁਣਾਈਏ ਜੇ ਤੁਹਾਨੂੰ ਪਤਾ ਲੱਗੇ। ਹੂੰ। ਉਸ ਆਖਿਆ ਉਹ ਮੈਂ ਤੇਰੇ ਪਿਓ ਨੂੰ ਨਚਾਇਆ। ਕਿਹਨੇ ਕਿਹਾ? ਉਹ ਜਿਸ ਮਸ਼ੀਨ ਲਾਈ ਸੀ। ਅੱਛਾ। ਉਸ ਆਖਿਆ ਮੇਰੇ ਪਿਓ ਨੂੰ ਨਚਾਇਆ ਹੀ। ਇੱਕ ਹੱਥ 'ਚ ਦੋਣਾ ਸੀ, ਪਿਆ ਮਾਰੀ ਤਲਵਾਰ ਇੱਥੋਂ ਜਿਹਨੂੰ ਵੱਢਿਆ, ਡਿੱਗ ਪਿਆ। ਅੱਛਾ। ਰੌਲਾ ਪੈ ਗਿਆ ਸੀ ਸਾਨੂੰ ਨਿੱਕੇ ਨਿੱਕੇ। ਹਾਂ। ਉਹਨਾਂ ਭੱਜ ਕੇ ਗਏ। ਅੱਛਾ। ਜਿਸ ਭੱਜ ਕੇ ਗਏ ਉਹਦਾ ਪਿਓ ਹੂੰ। ਖੂੰਡ ਦੇ ਸਨ। ਹਾਂਜੀ। ਉਹਦੇ ਕੇ ਐਡਾ ਬਰਸ਼ਾ ਹਾਂ ਹਾਂ। ਚਾੜਿਆ ਆ ਤੇ ਪਿਓ ਅੰਦਰੋਂ ਨਿਕਲ ਪਿਆ। ਉਹ ਨਿਕਲਦਿਆਂ ਸਾਰ ਉਸ ਆਖਿਆ ਓਏ ਮੇਰਾ ਪੁੱਤਰ ਅੱਜ ਜੰਮਿਆ। ਅੱਛਾ। ਜਿਹਨੂੰ ਨਚਾਇਆ ਸੀ? ਉਸ ਆਖਿਆ ਉਹ ਮੇਰਾ ਪੁੱਤਰ ਅੱਜ ਜੰਮਿਆ। ਜਿਹਨੂੰ ਨਚਾਇਆ ਸੀ ਉਹਨੇ ਕਿਹਾ? ਜਿਸ ਵੱਢਿਆ ਉਹਨੂੰ। ਅੱਛਾ। ਜਿਹੜੇ ਮੁੰਡੇ ਵੱਢਿਆ ਨਾ ਉਹਨੂੰ, ਹੂੰ। ਉਹਦੇ ਪਿਓ ਆਖਿਆ ਮੇਰਾ ਪੁੱਤਰ ਅੱਜ ਜੰਮਿਆ। ਅੱਛਾ। ਉਹ ਨਾ ਅੰਦਰ ਛਪਾ ਲਿਆ। ਚਲੋ ਠੰਡ ਪੈ ਗਈ, ਖਲੋ ਗਏ। ਹੂੰ। ਉਹ ਮਰ ਗਿਆ ਸੀ? ਨਹੀਂ, ਬਸ ਰਿਹਾ ਸੀ। ਹੂੰ। ਉਹ ਤੈਨੂੰ ਮੈਂ ਇਹ ਗੱਲ ਸੁਣਾਈ ਹੈ, ਜਿਹੜੀ ਗੱਲ ਵੇਖੀ ਹੋਵੇ ਨਾ, ਉਹ ਮੈਂ ਘਰ ਆ ਕੇ ਆਪਣੇ ਪਿਓ ਨੂੰ ਪੁੱਛਿਆ। ਅੱਛਾ। ਉਹ ਭਾਈ ਤੇ ਮੇਰੇ ਨਾਲ ਵੀ ਵੱਡਾ ਸੀ, ਉਹ ਜਿਸ ਵੱਢਿਆ। ਹਾਂ। ਤੇ ਇੱਕ ਬਾਬਾ ਜਿਹਾ ਸੀ, ਦਾੜੀ ਲੰਮੀ ਲੰਮੀ ਸਾਸੂ, ਤੂੰ ਵੀ ਆਂਦਾ ਸੀ ਉਹ ਮੇਰਾ ਪੁੱਤਰ ਅੱਜ ਜੰਮਿਆ। ਉਸ ਆਖਿਆ ਪੁੱਤਰਾ ਤੂੰ ਗੱਲ ਬੜੀ ਡੂੰਘੀ ਜਿਹੀ ਕੀਤੀ ਏ। ਅੱਛਾ। ਮੈਂ ਕਿਹਾ ਮੈਂ ਸੋਚਦਾ ਜੁ ਰਿਹਾ। ਹੂੰ। ਉਸ ਆਖਿਆ ਉਸ ਜਿਹਨੂੰ ਵੱਢਿਆ ਸੀ ਨਾ ਅੱਜ, ਹਾਂਜੀ। ਉਸ ਇਹਦੇ ਪਿਓ ਨੂੰ ਨਚਾਇਆ ਆ ਅੱਛਾ। ਤੇ ਹੱਟੀਆਂ ਮੰਗੀਆਂ ਸਾਸੂ। ਤੇ ਅੱਜ ਉਹਦੀ ਵਾਰੀ ਆਈ, ਉਹਦੇ ਪੁੱਤਰ ਉਹਨੂੰ ਵੱਢਿਆ। ਹੂੰ। ਹੁਣ ਸਮਝ ਆਉਂਦੀ ਆ ਭਾਈ? ਹਾਂ, ਬਦਲਾ ਲਿਆ। ਉਸ ਆਖਿਆ ਇਸ ਵਾਰੀ ਲਾਈਏ ਤੇ ਅੱਜ ਬਾਬਾ ਉਹ ਇਹ ਆਂਦਾ ਸੀ ਅੱਜ ਮੇਰਾ ਪੁੱਤਰ ਜੰਮਿਆ ਏ। ਉਹਦਾ ਨਾਂ ਚੇਤਾ ਜਿਹਨੂੰ ਮਾਰਿਆ ਸੀ? ਮਾਨੂ। ਤੇ ਜਿਹੜਾ ਜਿਹਨੇ ਮਾਰਿਆ ਸੀ ਉਹ? ਫਟੇ ਪ੍ਰਤਾਪ ਉਹਦਾ ਨਾਮ ਹੋਰੀ ਸੀ ਕੋਈ। ਉਹ ਮਾਨੂ ਸੀ, ਮਾਨੂ ਕਰਕੇ ਨਵਾਂਦੇ ਸਨ। ਤੇ ਜਿਹੜਾ ਵੱਢਿਆ ਗਿਆ ਸੀ ਉਹਦਾ ਕੀ ਨਾਂ ਸੀ? ਓਏ ਉਹਦਾ ਨਾਂ ਮਾਈ ਨੇ ਮੈਨੂੰ ਆਉਂਦੇ ਸਾਰਿਆਂ ਦੇ ਸਨ। ਹਾਂ। ਉਹ ਬਾਹਰ ਫਿਰ ਘੱਟ ਯਾਰ ਨਾਂ ਸੌ ਰਹਿੰਦੇ ਨੇ ਹੁਣ। ਅੱਛਾ। ਫਿਰ ਆਪਸ ਵਿੱਚ ਸੁਲ੍ਹਾ ਹੋ ਗਈ ਇਹਨਾਂ ਦੀ? ਨਹੀਂ, ਇਹਨਾਂ ਦੀ ਸੁਲ੍ਹਾ ਮੁਲ ਨਹੀਂ ਸੀ ਹੁੰਦੀ, ਇਹ ਆਪੇ 'ਚ ਹੀ ਸਨ, ਸਾਰੇ ਰਲ ਜਾਂਦੇ ਸਨ ਨਾ। ਉਦੋਂ ਲੋਕ ਪਰਚਿਆਂ ਤੇ ਘੱਟ ਜਾਂਦੇ ਸਨ। ਅੱਛਾ। ਹੁਣ ਤੱਕ ਨੇ। ਹਾਂ। ਉਦੋਂ ਇਹ ਗੱਲ ਕੋਈ ਨਹੀਂ ਸੀ ਹੁੰਦੀ। ਸਹੀ ਉਹ ਸਹੀ। ਚਲੋ ਮਾਂ ਇਹ ਮਾਰੇ ਗਏ ਆ, ਤਲਵਾਰ ਵੱਜੀ ਐ, ਕੀ ਹੋਇਆ? ਦੋ ਸ਼ਰਾਬ ਦੀਆਂ ਬੋਤਲਾਂ ਪੀ, ਹੂੰ। ਕੁਝ ਉੱਤੇ ਪਾ, ਚੱਲ ਸੁਲ੍ਹਾ ਹੋ ਜਾਂਦੀ ਸੀ। ਇਹ ਲੋਕ ਸ਼ਰਾਬ ਸ਼ੁਰੂ ਪੀਂਦੇ ਸਨ? ਬੜੇ ਉਹਨਾਂ ਦਾ ਕੰਮ ਹੀ ਸ਼ਰਾਬ ਪੀਣਾ ਸੀ। ਇਹਨਾਂ ਦਾ ਵਿਆਹ ਸ਼ਾਦੀ ਜਦੋਂ ਹੁੰਦੀ ਸੀ, ਹਾਂ ਵਿਆਹ ਸ਼ਾਦੀ ਜਦੋਂ ਹੁੰਦੀ ਸੀ, ਜੀ, ਤੁਹਾਨੂੰ ਬੁਲਾਉਂਦੇ ਸਨ ਮੁਸਲਮਾਨਾਂ ਨੂੰ? ਸਾਰੇ ਬੁਲਾਦੇ ਅੰਗਰੇ ਜਾਂਦੇ ਸਨ ਕਿ ਅੱਛਾ। ਅਸੀਂ ਤੇ ਸਨ ਬਾਲ ਅਜੇ ਉਦੋਂ। ਹਾਂਜੀ, ਵੱਡੇ ਤੁਹਾਡੇ? ਵੱਡੇ ਸਾਡੇ ਜਾਂਦੇ ਸਨ ਵਿਆਹ ਤੇ, ਰੋਟੀਆਂ ਖਾਂਦੇ ਸਨ। ਅੱਛਾ। ਵੀ ਉਦੋਂ ਆ ਚਰਚਾ ਕੋਈ ਨਹੀਂ ਸੀ ਹੁੰਦੀ। ਹੂੰ। ਆ ਜਿਵੇਂ ਆਂਦੇ ਹੋ ਨਾ ਵੀ ਆ ਸਾਈ ਹੈ ਜਾਂ ਮੁਸਲਮਾਨ ਹੈ, ਹਾਂਜੀ। ਇਹ ਗੱਲ ਕੋਈ ਨਹੀਂ ਸੀ ਹੁੰਦੀ। ਉਤਲੇ ਸਾਰੇ ਰਲ ਮਿਲ ਕੇ ਖਾਂਦੇ ਪੀਂਦੇ ਰਹਿੰਦੇ ਸਾਂ। ਸਹੀ ਹੋ ਗਿਆ। ਹਾਂ। ਹੋਰ ਕੋਈ ਇੱਥੋਂ ਦੀ ਗੱਲਬਾਤ ਯਾਦ ਹੋਵੇ ਜਦੋਂ ਲੋਕ ਇੱਥੋਂ ਗਏ ਨੇ, ਕਿੱਦਾਂ ਗਏ ਨੇ? ਜਿਹੜੇ ਗਏ ਨੇ ਗੱਲਾਂ ਮੈਨੂੰ ਬੜੀਆਂ ਹੀ ਆਉਂਦੀਆਂ ਨਹੀਂ। ਸੁਣਾਓ। ਸਾਡੇ ਪਿੰਡ ਸਰਿਆਰੇ ਸਨ। ਹਾਂਜੀ। 17 ਜੀ ਸਨ। ਅੱਛਾ। ਲੈ ਇਹ ਹੁਣ ਪੂਰੀ ਬਿਨੇ ਸੀ, ਕਿਸ਼ਤ ਭਰ ਲਈ। ਅੱਛਾ। 17 ਜੀ ਸਨ ਹਾਂ। ਤੇ ਇਹ ਮੁਸਲਮਾਨਾਂ ਧੋਖਾ ਦਿੱਤਾ ਸੀ ਉਹਨਾਂ ਨੂੰ। ਉਹ ਕਿੱਦਾਂ?
ਉਹਨਾਂ ਰੱਖਿਆ ਸਾਨੇ, ਅੱਛਾ ਤੁਸੀਂ ਰਹਿ ਜਾਓ, ਹੂੰ ਤੁਸੀਂ ਰਹਿ ਜਾਓ। ਬਾਅਦ ਵਿੱਚ ਇਹਨਾਂ ਆਖਿਆ ਸਾਨੂੰ ਇੱਥੇ ਰਹਿਣਾ ਔਖਾ ਏ ਤੇ ਤੁਸੀਂ ਸਾਨੂੰ ਵਿਦਿਆ ਘਰ ਆ ਬੋਲੇ ਇੱਥੇ ਘੁੰਮਣ ਵਾਲਾ ਜਾਣਨੇ। ਹਾਂਜੀ ਉੱਥੇ ਇੱਕ ਬੰਗਲਾ ਹੈ, ਹਾਂਜੀ ਬੂਪੜਾ ਗੁਰਾਇਆਂ ਦਾ ਜਿਹੜਾ ਵੱਡਾ ਹੈ, ਅੱਛਾ ਉਥੋਂ ਦਾ ਜਥਾ ਸੀ। ਅੱਛਾ ਜਥੇ ਦਾ ਹੀ ਪਤਾ ਸੀ। ਹਾਂਜੀ ਪਤਾ ਆ ਬੰਦੇ ਅੱਜ ਮੈਂ 10-12 ਹੋ ਗਏ, ਉਹ 20 ਬੰਦੇ ਸਨ। ਹੂੰ ਇਹ ਲੈ ਗਏ ਟਾਂਗਿਆਂ ਦੇ ਪਾ ਕੇ ਉਹਨਾਂ ਨੂੰ, ਉਹ ਬਾਕੀ ਪਿੰਡ ਚਲਾ ਗਿਆ ਸੀ। ਟੁਰ ਗਏ ਸਨ ਸਾਰੇ, ਉਹ ਹੀ ਰਹਿ ਗਏ ਸਨ। ਅੱਛਾ ਇਹ ਜਿਹੜੇ ਗਏ ਨੇ ਉਸ ਬੰਗਲੇ ਦੇ ਕੋਲ ਛੋਟੀ ਜੀ ਬੰਗਲੀ ਸੀ, ਹੂੰ ਉਹ ਜਿਹੜਾ ਪਾਣੀ ਚੁੱਕਦੇ ਨੇ ਤਾਂ ਹਾਂਜੀ ਜ਼ਿਆਦਾ ਕਰਦੇ ਨੇ ਥੋੜਾ ਕਰਦੇ ਨੇ, ਉਹ ਤੇ ਜਾਣਨਾ ਹੀ ਹੈ ਨਾ। ਹਾਂਜੀ ਉੱਥੇ ਇੱਕ ਕੁੱਲੀ ਸੀ, ਅੱਛਾ ਉੱਥੇ ਜਾ ਕੇ ਨਾ ਟਾਂਗੇ ਖਿਲਾਰੇ, ਹੂੰ ਉਹਦੇ ਵਿੱਚ ਬਿੱਤਰ ਮੇਰਿਆ ਇਹ ਸਾਰੇ ਡੱਕ ਦਿੱਤੇ। ਅੱਛਾ ਹੁਣ ਸੁਣਦਾ ਰਹੀ ਗੱਲ ਔਖੀ ਆ। ਹੂੰ ਉਹ ਸਾਰੇ ਉਹਦੇ ਵਿੱਚ ਡਕੇ, ਹੂੰ ਬੀਬੀਆਂ ਵੀ ਤੇ ਬਾਲ ਵੀ। ਅੱਛਾ ਉਹ ਇੱਕ ਨੂੰ ਲਿਆਉਣ ਤੇ ਉੱਤੇ ਨਾਰ ਦੇ ਖਿਲਾਰਨ ਚਾ, ਅੱਛਾ ਇੱਕ ਇਤਰੋਂ ਮਾਰ ਧੱਕਾ ਦੇ ਵਿੱਚ ਸੱਟਣ। ਓਏ ਹੋਏ ਹੋਏ 16 ਮਾਰ ਲੈ, ਅੱਛਾ ਰਹਿ ਗਿਆ ਮਗਰ 2 ਭਰਾ। ਅੱਛਾ ਉਹਦੇ ਹੁਣ ਸਾਡੇ ਬੱਚੇ ਵੀ ਮੇਰਾ ਖਿਆਲ ਨਹੀਂ ਘੱਟ ਨੇ, ਹੂੰ ਮਗਰ 2 ਰਹਿ ਗਿਆ। ਉਹਨਾਂ ਨੂੰ ਲੈਣ ਗਏ ਤੇ ਉਹ ਭੱਜ ਵਗੇ, ਅੱਛਾ ਇੱਕ ਅੰਜ ਨੂੰ ਤੇ ਇੱਕ ਅੰਜ ਨੂੰ। ਹੂੰ ਇੱਕ ਫੜਿਆ ਗਿਆ ਤੇ ਇੱਕ ਭੱਜ ਆਇਆ ਸਾਡਾ, ਅੱਛਾ ਉਹ ਸਾਡੇ ਗੁਆਂਢ ਰਹਿੰਦਾ ਸੀ। ਕੀ ਨਾਂ ਸੀ ਉਹਦੇ ਵਾਲਦ ਦਾ? ਵਾਲਦ ਦਾ ਨਾਂ ਦਾ ਨਹੀਂ ਕੋਈ ਪਤਾ, ਪਿਓ ਦਾ ਨਾਂ ਹੈ, ਉਹਦਾ ਨਾਂ ਬੂਟਾ ਧਰਿਆ ਸੀ। ਫਿਰ ਅੱਛਾ ਉਹ ਸੁਨਿਆਰੇ ਮੁੰਡੇ ਦਾ ਨਾਂ ਮੁਸਲਮਾਨ ਕੀਤਾ ਸੀ ਨਾ। ਉਹ ਸਿੱਖ ਸੀ? ਸਿੱਖ ਜੀ ਸਨ, ਅੱਛਾ ਉਹ ਮੁਸਲਮਾਨ ਕੀਤਾ ਸੀ। ਹੂੰ ਇਹ ਤੇ ਸਾਡੇ ਫਿਰ ਕੋਲ ਰਿਹਾ, ਚਲੋ ਵੀ ਪੁੱਛਦੇ ਤੁਹਾਨੂੰ। ਅੱਛਾ ਜਦੋਂ ਉੱਥੋਂ ਭੱਜਿਆ? ਭੱਜਿਆ ਹਾਂਜੀ ਇਹ ਫਿਰ ਤੋਂ ਸਿੱਧਾ ਬੂਪੜਿਆਂ ਦੇ ਉਹਨਾਂ ਵਿਚਾਰਾ ਭਾਜਦਾ ਤਰ੍ਹਾਂ ਆ ਗਿਆ। ਹਾਂਜੀ ਆਉਂਦਿਆਂ ਨੂੰ ਲਾਸ਼ਾਂ ਆ ਗਈਆਂ ਸਨ ਸਾਰੀਆਂ, ਨਾਰੇ ਆ ਰਸਤੇ ਉਰਾ ਨਾਰ ਆਉਂਦੀ ਹੈ ਕਿ ਨਹੀਂ ਹਾਂਜੀ ਹਾਂਜੀ ਇਹਦੇ ਵਿੱਚ। ਅੱਛਾ ਉਹ ਉੱਥੋਂ ਬੰਗਲਾ ਸਾਡਾ ਉਹਦੇ ਕੋਲੋਂ ਵਿੱਚੋਂ ਟੱਪ ਕੇ ਨਾਰ ਦੇ ਲੰਘ ਕੇ ਹਾਂਜੀ ਉਹ ਖੂਹਾਂ ਦੇ ਉੱਥੇ ਸਿੱਧਾ ਲਗਾਇਆ ਤੇ ਰੋਂਦਾ ਆਵੇ। ਅੱਗੋਂ ਤੂੰ ਸੁਣ ਮੈਂ ਉਹ ਕੀ ਹੋਇਆ ਬੂਟਿਆ, ਹਾਂ ਉਹ ਤੂੰ ਤੇ ਗਏ ਸੋ ਨਾ ਕਿ ਸਾਡਾ ਖਾਨਦਾਨ ਉਹ ਰੁੜਦਾ ਲਗਾ ਹੁੰਦਾ ਤੇ। ਓਏ ਹੋਏ ਹੋਏ ਚੱਲ ਬੰਦੇ ਫਿਰ ਭੱਜ ਵਗੇ ਇਥੋਂ, ਬੀਬੀਆਂ ਬੰਦੇ ਮੁਸਲਮਾਨ? ਉਹਨਾਂ ਦੀਆਂ ਫਿਰ ਲਾਸ਼ਾਂ ਜਾਣ ਪਈਆਂ ਨਾਲ ਰੋੜਦੀਆਂ। ਅੱਛਾ ਇਹ ਕੈਡਾ ਕੋ ਬੱਚਾ ਸੀ, ਉਹ ਜਿਉਂਦੇ ਨਹੀਂ ਮਾਰ ਛੱਡਿਆ ਹਣਵੇ ਸੁੱਟ ਕੇ। ਓਏ ਹੋਏ ਹੋਏ ਇਹ ਸਿੱਖਾਂ ਨੂੰ ਇਹਨਾਂ ਮੁਸਲਮਾਨਾਂ ਧੋਖਾ ਇਹ ਦਿੱਤਾ ਆ। ਉਹ ਮੁਸਲਮਾਨ ਪਿੰਡ ਦੇ ਸੀ ਤੁਹਾਡੇ? ਹਾਂ ਤੁਹਾਡੇ ਪਿੰਡ ਦੇ ਸਨ? 2-3 ਚੌਧਰੀ ਸਨ ਜਿਹਨਾਂ ਨੂੰ ਲੈ ਗਏ ਤੇ ਮਾਰਿਆ ਉਹਨੇ ਬੂਪੜੇ ਦੀਆਂ ਸੀ। ਮਾਰਿਆ ਬੂਪੜੇ ਦਿਆਂ ਨੇ? ਮਾਰਿਆ ਬੂਪੜੇ ਦੀਆਂ ਸੀ। ਇਹ ਤੇ ਲਗਾਇਆ ਸਨ ਨਾ ਵੀ ਤੁਹਾਨੂੰ ਅਸੀਂ ਉੱਥੇ ਛੱਡ ਆਉਨੇ ਆ। ਹਾਂਜੀ ਉਹ ਫਿਰ ਇਹਨਾਂ ਤੋਂ ਜ਼ੋਰਾਵਰ ਹੋ ਗਏ ਸਨ। ਸਹੀ ਸਮਝ ਆ ਗਈ ਆ? ਇਹਨਾਂ ਕੋ ਕੋਈ ਸੋਨਾ ਵੀ ਹੈਗਾ ਸੀ? ਹੈਂ ਜ਼ੇਵਰ ਜ਼ੂਵਰ? ਜ਼ੇਵਰ ਜੂਵਰ ਲਾਈ ਗਏ ਸਨ ਨਾਲ ਕੇ। ਅੱਛਾ ਇਹ ਸੁਨਿਆਰੇ ਜੂ ਸਣੇ ਇਹਨਾਂ ਦੀਆਂ ਤੇ ਛਾਪਾਂ ਤੇ ਕੜੇ ਨਹੀਂ ਸਨ ਮਾਨ। ਅੱਛਾ ਜਦੋਂ ਪਿੰਡ ਆਇਆ ਬੂਟਾ ਹਾਂਜੀ, ਉਹ ਫਿਰ ਤੁਹਾਡੇ ਕੋਲ ਰਿਹਾ ਇੱਥੇ? ਸਾਡਾ ਗੁਆਂਢ ਸੀ ਉਹ। ਹੂੰ ਆਹ ਮਕਾਨ ਸਾਡਾ ਸੀ ਤੇ ਆ ਨਾਲ ਉਹਦਾ ਮਕਾਨ ਹੁੰਦਾ ਸੀ। ਅੱਛਾ ਹਾਂ ਉਹਨਾਂ ਦੇ ਸਾਡੇ ਨਾਲ ਸਨ। ਫਿਰ ਉਹ ਕਿੰਨੇ ਦਿਨ ਰਿਹਾ ਇੱਥੇ? ਉਹ ਫਿਰ ਹੋਇਆ 5 ਸਾਲਾਂ ਦਾ। ਹਾਂਜੀ ਬੜਾ ਪਿਆਰ ਸਾਰਾ ਮਹੱਲਾ ਕਰੇ ਉਹਦਾ। ਅੱਛਾ ਫਿਰ ਉਹਦੀ ਕੀਤੀ ਸ਼ਾਦੀ ਇੱਥੇ ਹੀ? ਉਹ ਚਲ ਨੌਕਰ ਹੈ, ਅੱਛਾ ਮੁਸਲਮਾਨ ਹੋ ਗਿਆ ਸੀ? ਮੁਸਲਮਾਨ ਹੋਇਆ। ਜ਼ਮੀਨ ਹੈਗੀ ਸੀ ਉਹਨਾਂ ਦੀ? ਸੁਨਿਆਰਾ ਸੀ। ਅੱਛਾ ਜ਼ਮੀਨ ਨਹੀਂ ਸੀ ਹੈ? ਨਹੀਂ ਜ਼ਮੀਨ ਉਹਦੀ ਕਾਹਦੀ ਸੁਨਿਆਰਿਆਂ ਦੇ। ਅੱਛਾ ਉਹ ਨੌਕਰ ਵਿਆਹਿਆ ਫਿਰ ਹਾਂ ਉਹਦੀ ਜੰਜਨ ਵੀ ਗਈ ਬੜਾ। ਫਿਰ ਉਹ ਸਾਡੇ ਗੁਆਂਢ ਰਿਹਾ। ਅੱਛਾ ਉਹ ਰੱਬ ਨੇ ਐਸਾ ਜੋੜਾ ਲਾਇਆ, ਦੋਵਾਂ ਜੋੜੇ ਦਾ ਬੜਾ ਪਿਆਰ ਆਪੇ ਚ ਹੋਇਆ। ਅੱਛਾ ਤੋ ਸਾਡੇ ਵੀ ਹੁੰਦੇ ਸਾਰੇ ਤੇ ਬੜਾ ਰਹਿਣਾ ਖੁਸ਼। ਹਾਂ ਅਖੀਰ ਸਾਲ ਲੰਘ ਗਿਆ ਤੇ ਉਹ ਬੀਵੀ ਗੁਜ਼ਰ ਗਈ। ਅੱਛਾ ਫਿਰ ਉਹ ਬੜਾ ਰੋਵੇ ਹੂੰ ਆਖੇ ਹੁਣ ਬਸ ਵਾ। ਹਾਂ ਉਹ ਮੋਰਾ ਤੋਰਾ ਜਿਹੀ ਟੁੱਬੀ ਉਹ ਮਾਰੀ ਹੈ। ਫਿਰ ਮੇਰਾ ਪੁੱਤਰ ਉਹ ਵੇਖਿਆ ਹੀ ਨਹੀਂ, ਕਿੱਧਰ ਗਿਆ? ਕਿੱਥੇ ਗਿਆ ਤੇ ਕਿੱਥੇ ਨਹੀਂ ਆਇਆ। ਅੱਜ ਤੱਕ ਨਹੀਂ ਪਤਾ ਲੱਗਾ? ਅੱਜ ਤੀਕਰ ਹੀ ਨਹੀਂ ਉਹ ਫੋਨ ਕੀਤਾ। ਓਹ ਹੋ ਹੋ ਹੁਣ ਮੇਰੇ ਵਾਲੇ ਗੱਲ ਨੂੰ ਹੁੰਦੇ 60-70 ਮਰ ਗਿਆ ਹੋਵੇਗਾ ਜਾਂ ਕਿ ਇੰਡੀਆ ਵਾਪਸ ਚਲਾ ਗਿਆ ਉਹ? ਚਲਿਆ ਗਿਆ, ਪਤਾ ਹੀ ਨਹੀਂ ਫਿਰ ਉਹਦਾ ਲੱਗਾ ਕਿ ਨਹੀਂ ਜਿਹੜਾ ਦੂਸਰਾ ਕਾਫਲਾ ਸੀ ਜਦੋਂ ਸਿੱਖ ਇੱਥੋਂ ਨਿਕਲੇ ਨੇ ਸਾਰੇ ਪਿੰਡ ਦੇ, ਉਹ ਨਿਕਲੇ ਸਨ ਜੂਆਂ ਵਾਲੇ। ਉਹ ਕਿੱਦਾਂ ਨਿਕਲੇ ਤੇ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਪਿੰਡ ਦੇ ਵਿੱਚ?
ਉਹ ਉੱਥੇ ਅੱਪੜ ਗਏ ਸਨ। ਨਹੀਂ ਇੱਥੇ ਪਿੰਡ 'ਚ ਹਮਲਾ ਹੋਇਆ ਸੀ? ਇੱਥੇ ਨਹੀਂ ਸਾ ਕੋਈ ਵੀ ਮਾਰਿਆ। ਹਾਂ ਉਹ ਪਰਾ ਮਾਇਆ ਹੈ ਨਾ, ਹਾਂਜੀ ਉੱਥੋਂ ਦੇ ਪਏ ਸਨ। ਉਹਨਾਂ ਦਾ ਇੱਕ ਬੰਦਾ ਮਾਰਿਆ ਗਿਆ ਸੀ, ਅੱਛਾ ਉਸਰਾਮ ਚੜ ਗਿਆ ਸੀ ਦੇਣ, ਤੇ ਲਾਲਾ ਹੋ ਗਏ। ਅੱਛਾ ਪਹਿਲਾਂ ਵੀ ਜਥਾ ਜਿਹੜਾ ਉਹ ਬੁੱਢੇ ਨੂੰ ਭਰਤ ਪਿਆ, ਤੇ ਕੁਦਰਤੀ ਉਹ ਫੋਨ ਕੀਤਾ ਗਿਆ ਸੀ ਕਿ ਕੋਈ ਉਹ ਥਾਣੇਦਾਰ ਲੈ ਗਿਆ, 7 ਸਿਪਾਹੀ ਦੇ ਅੱਗੇ ਬਹਿ ਗਿਆ। ਅੱਛਾ ਉੱਥੇ ਦੀ ਬੜੀ ਵੱਡੀ ਬੋਰਡ ਉਹਦੇ ਥੱਲੇ ਤਣਿਆਂ ਦੇ ਵੜਦਾ। ਅੱਛਾ ਇਹ ਜਿਸ ਵੇਲੇ ਉਹਨਾਂ ਦੇ ਕੋਲ ਅੱਪੜ ਗਿਆ ਨਾ, ਉਹਨਾਂ ਦੀ ਗੱਡੀ ਕਿਹਨਾਂ ਦੀ? ਸਿੱਖਾਂ ਦੀ। ਹਾਂਜੀ ਹੈਂ ਹਾਂਜੀ ਤੇ ਇਹ ਅੱਗੋਂ ਉੱਠ ਬੈਠੇ। ਉਹਨਾਂ ਮਾਰੀ ਗੋਲੀ ਹਾਂਜੀ ਥਾਣੇਦਾਰ ਨੇ, ਉਹ ਵੱਜੀ ਉਹ ਮਾਈਆਂ ਦੇ ਕੋਲ ਬੰਦੇ ਨੂੰ। ਅੱਛਾ ਉਹ ਚੱਲਦੀ ਮਸ਼ੀਨ ਨਾ, ਉਹ ਮੂੰਹ ਅੰਜ ਨੂੰ ਹੋ ਗਿਆ ਜਿੱਥੇ ਉਹਦਾ ਜਥਾ ਸੀ। ਅੱਛਾ ਉਹ ਫਿਰ ਉਹ ਜਥਾ ਦਾ ਸਫਾ ਲੈ ਗਈਆਂ ਆਪੇ। ਮੰਗਲ ਸਿੰਘ ਦਾ ਜਥਾ ਸੀ? ਹੈ ਮੰਗਲ ਸਿੰਘ ਦਾ ਕਾਫਲਾ ਸੀ? ਮੰਗਲ ਸਿੰਘ ਦਾ ਇਹ ਆਪ ਵੀ ਨਾਲ ਹੈ ਸੀ ਕਿ ਨਹੀਂ? ਪੁੱਤਰ ਉਹਦਾ। ਅੱਛਾ ਪੁੱਤਰ ਸੀ। ਸਿਰਫ ਪੁੱਤਰ ਸਾਥੇ ਉਹ ਟੁਰ ਗਏ ਸਨ ਸਾਰੇ, ਅੱਛਾ ਤੇ ਪੁੱਤਰ ਵੀ ਘੋੜੀ ਭਜਾ ਲਗਿਆ ਸੀ। ਉਹਨਾਂ ਦਾ ਸਾਰੇ ਨਿਕਲ ਗਿਆ ਸਨ। ਤੇ ਕਿੰਨੇ ਕੁ ਜੀ ਮਰੇ ਸੀ ਇੱਥੇ? ਇੱਥੇ ਜੀਆਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਰਿਹਾ। ਇਹ ਤਾਂ ਸਾਡੇ ਵੱਡੇ ਜਾਨ ਨਹੀਂ ਸਣਾਗਾ ਦਿੰਦੇ ਕਿ ਉਹ ਹਨ ਉੱਥੇ ਤੇ ਲਾਸ਼ਾਂ ਹੀ ਲਾਸ਼ਾਂ ਪਈਆਂ ਨੇ। ਬਾਬੇ ਉਹ ਇੰਨੇ ਬੰਦਾ ਮਰਿਆ ਜੀ, ਉਹਨਾਂ ਦੀ ਲਾਸ਼ਾਂ ਨੂੰ ਫਿਰ ਅੱਗ ਲਾਈ ਸੀ ਜਾਂ ਦਫਨਾਏ ਸੀ? ਅੱਗ ਲਾਈ ਸਨ, ਅੱਗ ਲਾਈ ਸੀ। ਕਰ ਕੇ ਢੇਰ ਇਕੱਠੇ ਬੰਦੇ ਫਿਰ ਪਿੰਡਾਂ ਦੇ ਪੈ ਗਏ ਨਾ 4 ਸਵੇਰੇ। ਪੁਲਿਸ ਜੋ ਨਾਲ ਸੀ। ਅੱਛਾ ਉਹਨਾਂ ਆਖਿਆ ਇਹ ਸਾਡੇ ਤੇ ਭਾਰ ਬੜਾ ਪੈ ਜਾਣਾ। ਉਦੋਂ ਸਿੱਖ ਤੇ ਮੁਸਲਮਾਨ ਦਾ ਇਹ ਰੌਲਾ ਹੁੰਦਾ ਸੀ ਨਾ। ਅੱਛਾ ਉਹਨਾਂ ਫਿਰ ਸਾਡੇ ਕਿਰਾਏ ਵੱਡੇ ਸਾਰੇ ਢੇਰ ਅੱਛਾ ਲਿਆ ਕੇ ਤੇਲ ਹਾਂ ਤੇ ਉੱਤੇ ਸੱਟਿਆ। ਫਿਰ ਉਹਨਾਂ ਦੇ ਉਹ ਫਿਰ ਢੇਰ ਲੱਗ ਗਿਆ, ਸੜ ਗਏ ਵਿੱਚ ਹੀ। ਉਹ ਮੁੜ ਹੱਡੀਆਂ ਉਰਾਂ ਤੇ ਪਰਾਂ ਹੋ ਆ ਗਈਆਂ। ਕਈ ਸਾਲ ਉਹ ਉਸ ਮਰੱਬੇ ਭੋਏ ਦੇ ਵਿੱਚ ਸ਼ੈ ਕੋ ਨਹੀਂ ਸੀ ਹੁੰਦੀ। ਅੱਛਾ ਇੰਨਾ ਜ਼ੁਲਮ ਜਿਹੜੀ ਜਗ੍ਹਾ ਤੇ ਹੋਇਆ ਹੋਵੇ ਮੇਰਾ ਪੁੱਤਰ ਮੈਂ ਝੂਠੀ ਜਿਹੀ ਗੱਲ ਕਰਦਾ। ਸਹੀ ਗੱਲ ਹੈ ਜੀ। ਗੱਲ ਕਰੀ ਦੀ ਉਹ ਜਿਹੜੀ ਸੱਚੀ ਆਵੇ। ਉਹ ਉਸ ਭੋਏ ਦੇ ਵਿੱਚ ਇਹ ਕਈ ਸਾਲ ਕੋਈ ਸ਼ੈ ਹੀ ਨਹੀਂ ਸੀ ਹੋਕੀ। ਸਹੀ ਸਹੀ। ਇੰਨੀਆਂ ਦੀਆਂ ਉੱਥੇ ਲਾਸ਼ਾਂ ਜ਼ੁਲਮ ਹੋਇਆ ਸੀ। ਜ਼ੁਲਮ ਦੇ ਅਖੀਰ ਹੋ ਗਈ। ਜਨਾਨੀਆਂ ਜਵਾਨਾਂ ਗੈਰਤ ਵਾਲੀਆਂ ਹਾਂਜੀ ਨਾਲ ਮੌਜ ਦਰਿਆ ਦਾ ਖੂਹ ਸੁਣਿਆ ਵੀਗਾ। ਅੱਛਾ ਮੇਲਾ ਲੱਗਦਾ। ਉਹ ਬੱਚੇ ਲੈ ਕੇ ਤੇ ਉਹਦੇ ਵਿੱਚ ਡਿੱਗ ਕੇ ਗਏ ਤੇ ਖੂਹ ਭਰਿਆ ਗਿਆ ਸੀ। ਓਏ ਹੋਏ ਹੋਏ। ਹਾਂ ਜਿਹੜੀਆਂ ਗੈਰਤ ਵਾਲੀਆਂ ਸਨ ਤੇ ਜਿਹੜੀਆਂ ਹੱਥ ਫੜਾਵੀਆਂ ਸਨ ਉਹ ਇੱਥੇ ਪਿੰਡ ਦੇ ਉਹਨਾਂ ਲੈ ਗਿਆ। ਗੁੱਦਾ ਲੈ ਤੇ ਉਹ ਜਿਹੜੀਆਂ ਬੀਬੀਆਂ ਲਿਆਂਦੀਆਂ ਸੀ ਇਹਨਾਂ ਲੋਕਾਂ ਨੇ ਉਹ ਫਿਰ ਵਾਪਸ ਚਲੀਆਂ ਗਈਆਂ? ਵਾਪਸ ਮਹੀਨੇ ਬਾਅਦ ਲਗਾਏ ਸਨ ਕਿ। ਅੱਛਾ ਸੱਚਾ ਸੌਦਾ ਜਾਣਦੇ ਹੋ? ਹਾਂਜੀ ਸੂੜਕਾਣਾ। ਸੂੜਕਾਣੇ ਦੇ ਨਾਲ ਸੱਚਾ ਸੌਦਾ। ਹਾਂਜੀ ਇਹ ਫਿਰ ਉੱਥੇ ਟੁੱਟ ਭੱਜ ਜਿਹੜੀ ਹੁੰਦੀ ਸੀ ਨਾ ਰਹਿ ਖੈ, ਇਹ ਫਿਰ ਸਾਰੇ ਉੱਥੇ ਲਿਜਾ ਕੇ ਜਮ੍ਹਾਂ ਕੀਤੇ ਸਨ। ਅੱਛਾ ਮੁੱਲ ਲੈ ਸਾਰੇ ਗਏ ਸਿੱਖਾਂ ਦੀਆਂ। ਸਹੀ ਹੋ ਗਿਆ। ਮੁੜ ਕੇ ਕੋਈ ਪਿੰਡ ਦਾ ਵਾਪਸ ਆਇਆ ਇੱਥੇ? ਨਹੀਂ ਸਾਡੇ ਹਿਸਾਬ ਵਿੱਚ ਮੇਰੇ ਦੇ ਖਿਆਲ ਕੋਈ ਨਹੀਂ ਆਇਆ ਇੱਥੇ। ਕੋਈ ਵੀ ਨਹੀਂ ਆਇਆ ਬੁੱਢੇ ਘੜਾਏ ਦਾ? ਕੋਈ ਨਹੀਂ ਆਇਆ। ਕੋਈ ਪਤਾ ਲੱਗਿਆ ਕਿ ਉਹ ਜੀ ਜਿਹੜੇ ਤੁਹਾਡੇ ਪਿੰਡ ਦੇ ਸੀ ਸਹੀ ਸਲਾਮਤ ਪਹੁੰਚੇ ਨੇ ਉੱਥੇ ਕਿ ਨਹੀਂ? ਇਹ ਲੋਕ ਵੀ ਮਾਰੇ ਗਏ ਸੀ ਕਿ ਸਹੀ ਸਲਾਮਤ ਪਹੁੰਚੇ ਸੀ? ਨਹੀਂ ਇਹ ਰਾਜਪੂਤਾਂ ਨੂੰ ਜਿਹੜੇ ਨੇ ਨਾ ਉਹ ਨਾ ਦੇ ਉਤਰੋਂ ਆਏ। ਹਾਂਜੀ ਇਹ ਬੁਲਾਉਂਦੇ ਨੇ ਵੀ ਉਹ ਸਾਨੂੰ ਪੁੱਛਦੇ ਨੇ ਲੋਕਾਂ ਨੂੰ। ਹਾਂਜੀ ਆਹ ਘਰ ਫਲਾਣਾ ਤਲਵੰਡੀਆਂ ਨੇ। ਹਾਂਜੀ ਇਹਦੇ ਵਿੱਚ ਆ ਗਏ। ਇੱਥੋਂ ਦੇ ਕੁਝ ਬੁੱਢੇ ਰਹਿ ਗਏ ਨੇ, ਕੋਈ ਬੂਪੜੇ, ਕੋਈ ਫਲਾਣੇ ਤਾਂ ਕਰਦੇ ਨੇ। ਤੇ ਉਂਝ 1-2 ਘਰ ਇੱਥੇ ਰੱਖੇ ਨੇ। ਕਿਹਨਾਂ ਦੇ? ਉਹ ਸਿੱਖਾਂ ਦਾ ਵੱਡਾ ਘਰ ਸੀ ਇੱਥੇ ਸਿੱਖਾਂ ਦਾ ਇੱਕ। ਅੱਛਾ ਮਾਲਕ ਚੰਗੇ ਹਨ ਬਾਬਾ ਗੰਡਾ ਸਿੰਘ। ਅੱਛਾ ਤੇ ਉਹ ਤੇ ਇੱਕ ਆਏ ਸਨ ਫਿਰ ਉੱਥੋਂ ਰਾਜਪੂਤ। ਹਾਂਜੀ ਰਫੀਕ ਖਾਂ ਉਹਦਾ ਨਾਂ ਸੀ। ਅੱਛਾ ਇਹ ਉਹ ਭੋਏ ਤੇ ਇਹ ਆ ਗਏ ਤੇ ਇਹ ਨਾਲੀ ਤੇ ਉਹ ਗਏ। ਅੱਛਾ ਅੱਛਾ ਹਾਂ ਉਹ ਬੜੇ ਗੱਲਾਂ ਕਰਨ ਪਿਆ ਸੀ ਉਤਰੋ ਸਰੀ ਨਾ ਮਿਲੇ ਗਏ ਆ। ਅੱਛਾ ਅੱਛਾ ਬਾਬਾ ਜੀ ਇਹਨਾਂ ਸਿੱਖਾਂ ਦੇ ਮਕਾਨ ਪੱਕੇ ਹੁੰਦੇ ਸਨ ਕਿ ਕੱਚੇ ਹੁੰਦੇ ਸਨ? ਮੇਰਾ ਪੁੱਤਰ ਦੜਾ ਸੀ, ਝੂਠ ਕੋਈ ਨਹੀਂ ਹੋਏ। ਜਿਹੜਾ ਤੁਹਾਡੇ ਨਾਲ ਸੀ ਉਹਨਾਂ ਦਾ ਘਰ ਕੱਚਾ ਸੀ ਜਿਹੜੇ ਸੁਨਿਆਰਿਆਂ ਦਾ? ਕੱਚਾ। ਸਹੀ। ਮੱਥਾ ਪੱਕਾ, ਮੱਥੇ ਨੂੰ ਜਾਣਦੇ ਆ। ਹਾਂਜੀ ਮੱਥਾ ਅਗਲਾ। ਆਹ ਅਗਲਾ ਮੂੰਹ। ਹਾਂਜੀ ਉਹ ਲੋਕਾਂ ਪੱਕੇ ਮਾਰਾਇਆ ਹਨ। ਵੇਰਲਿਆਂ ਸਹੀ। ਮੇਰੇ ਸਭ ਕੋਠੇ ਇੱਕੋ ਜਿਹੇ ਹਾਂ ਕੱਚੇ। ਸਹੀ ਸਹੀ। ਹੁਣ ਤੇ ਕੁੜਾਉਂਦੀ
ਆ ਇੰਨੇ ਪੱਕੇ ਹੋ ਗਏ ਨੇ, ਇੰਨੇ ਪੱਕੇ ਤੇ ਉੱਚੇ ਹੋ ਗਏ ਨੇ। ਸਹੀ ਹੋ ਗਿਆ। ਮਿਹਰਬਾਨੀ ਜੀ ਤੁਹਾਡੀ। ਨਹੀਂ ਨਹੀਂ, ਤੁਹਾਡੀ ਮਿਹਰਬਾਨੀ, ਤੁਸੀਂ ਸਾਨੂੰ ਇੰਨੀਆਂ ਗੱਲਾਂ ਸੁਣਾਈਆਂ। ਇਹਦਾ ਸ਼ੱਕ ਕਦੀ ਕਿਤਲੇ ਵੀ ਕਰੇਗਾ ਨਾ ਗੱਲ, ਹਾਂਜੀ, ਇਹ ਰਿਕਾਰਡ ਰਾਹੀਂ ਮੇਰੀ ਗੱਲ ਸੋਹਣੀ ਲੋਕ ਵੇਖਣਗੇ। ਇਨਸ਼ਾਅੱਲਾ ਜੀ, ਇਨਸ਼ਾਅੱਲਾ। ਹਾਂ, ਅਸੀਂ ਤੁਹਾਡੀ ਗੱਲ ਨਾ, ਇਹ ਜਿਹੜੇ ਬੰਦੇ ਨੇ ਨਾ ਤੁਹਾਡੇ ਇੱਥੋਂ ਦੇ ਗਰਾਏ, ਜੀ ਬੁੱਢੇ ਗਰਾਏ ਦੇ ਇੰਡੀਆ ਬੈਠੇ ਨੇ, ਇਹ ਉਹਨਾਂ ਤੱਕ ਗੱਲ ਪਹੁੰਚਣੀ ਹੈ। ਚਲੋ ਤੇ ਠੀਕ ਕੀ ਜੀ। ਸੁਣਾ ਦਵੋਗੇ ਅਗਰ ਉਹ ਸੁਣਦੇ ਹੋਣ ਤੁਹਾਡੀ ਗੱਲ? ਅਸੀਂ ਜੀ ਸਾਹਿਬ ਸਲਾਮਤ ਆਨੇ ਆਂਗੇ ਅਜੇ ਵੀ ਉਹਨਾਂ ਨੂੰ। ਅੱਛਾ, ਸਾਡੇ ਭਾਈ ਚਾਚੇ ਲੱਗਦੇ ਸਨ, ਸਾਡੇ ਤਾਏ ਲੱਗਦੇ ਸਨ। ਵਾਹ ਜੀ ਵਾਹ। ਹਾਂ, ਮਿਹਰਬਾਨੀ ਜੀ। ਜੇ ਉਹ ਪਿੰਡ ਆਉਣ ਤੇ ਮੁਲਾਕਾਤ ਕਰੋਗੇ ਬੜੀ ਉਹਨਾਂ ਨੂੰ? ਹੁਣ ਸਹੀ, ਹੁਣ ਉਹ ਨਹਾਉਣਾ ਵੀ, ਉਹ ਸਾਡੇ ਪੁੱਤਰਾਂ ਵਾਂਗ ਰਹੇ, ਉਹ ਨਹਾਉਣਾ ਹੈ ਨਾ ਹੁਣ। ਹਾਂਜੀ ਹਾਂਜੀ। ਉਹ ਵਡੇਰੇ ਦੇ ਜਿਹੜੇ ਨੇ ਉਹ ਤਾਂ ਮੁੱਕ ਗਏ। ਚਲੋ ਕੋਈ ਤੁਹਾਡੇ ਹਾਨ ਦਾ ਕੀ ਪਤਾ ਹੋਵੇ ਆ ਹੀ ਜਾਣਗੇ। ਹਾਂ, ਠੀਕ ਹੋ ਗਿਆ ਬਜ਼ੁਰਗੋ, ਬੜਾ ਮਿਹਰਬਾਨੀ। ਵਧੀਆ ਗੱਲਾਂ ਕੀਤੀਆਂ ਤੁਸੀਂ। ਹੋਰ ਵੀ ਤੁਸੀਂ ਕਿਸੇ ਪਿੰਡ ਵਿੱਚ ਬਾਗ ਹੈ ਵਡੇਰੇ ਕੋਲ ਵੀ ਗੱਲਾਂ। ਚਲੋ ਜੀ, ਹੋਰ ਵੀ ਪਤਾ ਕਰਦੇ ਹਾਂ ਕਿਸੇ ਪੁੱਛ ਲੈਂਦੇ ਬਜ਼ੁਰਗ ਦਾ। ਮਿਹਰਬਾਨੀ ਜੀ ਤੁਹਾਡੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।